दुख भंजन तेरा नाम जी, दुख भंजन। ਕਹਿੰਦੇ ਨੇ ਕਿ ਜਦੋਂ ਕੋਈ ਦਵਾ ਕੰਮ ਨਹੀਂ ਕਰਦੀ ਉਦੋਂ ਵਾਹਿਗੁਰੂ ਅੱਗੇ ਸੱਚੇ ਮਨ ਨਾਲ ਕੀਤੀ ਦੁਆ ਕੰਮ ਕਰ ਜਾਂਦੀ ਹੈ। ਅਜਿਹਾ ਹੀ ਹੋਇਆ ਲੁਧਿਆਣਾ ਦੀ 15 ਸਾਲ ਦੀ ਕਾਵੇਰੀ ਨਾਲ, ਜੋ ਕਿ ਪਿਛਲੇ 8 ਸਾਲ ਤੋਂ ਬੋਨ ਕੈਂਸਰ ਨਾਲ ਪੀੜਤ ਸੀ। 18 ਲੱਖ ਲਗਾਉਣ ਤੋਂ ਬਾਅਦ ਵੀ ਉਸ ਨੂੰ ਆਰਾਮ ਨਹੀਂ ਮਿਲ ਰਿਹਾ ਸੀ, ਜਿਸ ਦੇ ਚੱਲਦੇ ਪਰਿਵਾਰ ਦੀ ਆਸ ਹੀ ਖਤਮ ਹੋ ਗਈ। ਪਰ ਜਦੋਂ ਇਸ ਪਰਿਵਾਰ ਨੂੰ ਕਿਸੇ ਬਲਵਿੰਦਰ ਗਰੇਵਾਲ ਨੇ ਉਹਨਾਂ ਨੂੰ ਗੁਰੂ ਘਰ ਜਾਣ ਦੀ ਸਿੱਖ ਦਿੱਤੀ, ਜਿਸ ਨਾਲ ਜਦੋਂ ਪਰਿਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚਿਆ ਤਾਂ ਗੁਰੂ ਘਰ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਅਤੇ ਦੁੱਖ ਭੰਜਨੀ ਬੇੜੇ ਵਿੱਚ ਇਸ਼ਨਾਨ ਕਰਵਾਉਣ ਤੋਂ ਬਾਅਦ ਇਸ ਬੱਚੀ ਨੂੰ ਨਵਾਂ ਜੀਵਨ ਮਿਲਿਆ ਅਤੇ ਹੁਣ ਉਹ ਚੱਲਣ ਫਿਰਨ ਵਿੱਚ ਸਮਰਥ ਹੈ। ਇਸ ਮੌਕੇ ਕਾਵੇਰੀ ਦੀ ਮਾਤਾ ਬਬੀਤਾ ਨੇ ਦੱਸਿਆ ਕਿ ਸਾਡੀ ਬੇਟੀ ਨੂੰ ਗੁਰੂ ਘਰੋਂ ਜੀਵਨ ਦੀ ਨਵੀਂ ਦਿਸ਼ਾ ਮਿਲੀ ਹੈ, ਜਿਸ ਦੇ ਚੱਲਦੇ ਅੱਜ ਅਸੀਂ ਸ਼ੁਕਰਾਨੇ ਵਜੋਂ ਗੁਰੂ ਘਰ ਨਤਮਸਤਕ ਹੋਣ ਲਈ ਪਹੁੰਚੇ ਹਾਂ। ਸਾਨੂੰ ਲੁਧਿਆਣਾ ਦੇ ਹੀ ਇੱਕ ਗੁਰਸਿੱਖ ਬਲਵਿੰਦਰ ਗਰੇਵਾਲ ਨੇ ਗੁਰੂ ਘਰ ਦਾ ਰਾਹ ਦਿਖਾਇਆ ਸੀ, ਜਿਸ ਦੇ ਚੱਲਦੇ ਅਸੀਂ ਗੁਰੂ ਘਰੋਂ ਨਵਾਂ ਜੀਵਨ ਲੈ ਕੇ ਜਾ ਰਹੇ ਹਾਂ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਨਿਭਾਉਣ ਵਾਲੇ ਪਾਠੀ ਸਿੰਘ ਗੁਰਮੁਖ ਸਿੰਘ ਅਮੀਸ਼ਾ ਅਤੇ ਬਲਵਿੰਦਰ ਗਰੇਵਾਲ ਨੇ ਦੱਸਿਆ ਕਿ ਗੁਰੂ ਘਰ ਤੋਂ ਵੱਡਾ ਕੋਈ ਦਰ ਨਹੀਂ ਹੈ ਅਤੇ ਵਾਹਿਗੁਰੂ ਦੀ ਰਹਿਮਤ ਤੋਂ ਵੱਡਾ ਕੋਈ ਡਾਕਟਰ ਨਹੀਂ, ਜਿਸ ਦੇ ਚੱਲਦੇ ਅੱਜ ਇਸ ਰਹਿਮਤ ਸਦਕਾ ਇਸ ਬੇਟੀ ਕਾਵੇਰੀ ਨੂੰ नवा जीवन दान मिले। मेरा नाम बबीता है, लुधियाने से आए हैं। क्या कहना चाहोगे आज आपकी बेटी यहाँ पर आकर गुरु महाराज जी से? मेरे पास तो कोई शब्द ही नहीं है कहने के लिए, बस यही कहना चाहते हैं कि गुरु रामदास जी से बड़ा दुनिया चे क्या पूरे वर्ल्ड चे कोई डॉक्टर नहीं है। बस यही हर चीज़ का इलाज है। बहुत बुरा हालात था मेरी बेटी का। मेरी बेटी तो बेड से भी नहीं उठ पाती थी, चल फिर नहीं पाती थी। लुधियाना में किसी से भी आप पूछो, कुंदनपुरी से आके, जलंधर बाईपास आके, भौरे पिंड आके, इस लड़की का हर बंदा आपको कंडीशन बता देगा कि लड़की 8 साल झेली कैसे है। कितने साल से इलाज चल रहा था? 8 साल से वीर जी। तो कितने दिनों में ठीक हो गई? 19 मई को ही हमको फ़र्क पड़ गया था। यहाँ पहली बार हमको बाड़ेवाल के बलविंदर सिंह गरेवाल जी हैं, उन्होंने ही बोला कि आप हर जगह जा रहे हो, हर जगह से आपको ना ही मिल रहा है, एक बार गुरु घर जाके आओ। फिर उन्होंने ही हम लोग को गाड़ी करके दिया था, बेटी को लेके आए यहाँ पे। सुबह 6:15 बजे हमने इसको स्नान कराया, जो कि 4 लोग फड़ के लेके आए थे। बेटी आप भी 2 बार परिक्रमा की। उसके बाद हम लोग 26 मई को खंड पाठ रखवाए। 27 से फ़र्क पड़ना चालू हो गया। ये लड़की 3 बार 4 बार स्नान करती थी, पौड़ियों पे तौलिया का सेवा करती थी। आज का ये समय है कि बेटी बाबा जी की बानी 24 घंटे सुनती है। क्या प्रॉब्लम क्या था? बोन कैंसर था। बलविंदर गरेवाल लुधियाना ਤੋਂ। ਕੀ ਕਹਿਣਾ ਚਾਹੋਗੇ ਅੱਜ ਬਾਬਾ ਜੀ ਦੀ ਕਿਰਪਾ ਹੋਈ ਹੈ, ਬੇਟੀ ਦੇ ਨਵਾਂ ਜੀਵਨ ਮਿਲਿਆ ਜੀ? ਮੈਂ ਤਾਂ ਸਾਰੀ ਲੁਕਾਈ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਜੋ ਵੀ ਦੁਨੀਆ ਭਰ ਦੇ ਡਾਕਟਰ ਹੈ, ਸਭ ਤੋਂ ਵੱਡਾ ਡਾਕਟਰ ਗੁਰੂ ਰਾਮਦਾਸ ਜੀ ਹਨ। तो ਜਿਹੜਾ ਵੀ ਕੋਈ ਤੁਹਾਨੂੰ ਇਲਾਜ ਬਿਮਾਰੀ ਹੈ, ਇੱਧਰ ਉੱਧਰ ਧੱਕੇ ਖਾਣ ਦੀ ਬਜਾਏ ਪੂਰੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਮਸਤਕ ਹੋਵੋ, ਉਹਨਾਂ ਦਾ ਓਟਾ ਆਸਰਾ ਲਓ ਤੇ ਗੁਰੂ ਸਾਹਿਬ ਹਰ ਕੁਝ 'ਤੇ ਜ਼ਰੂਰ ਕਿਰਪਾ ਕਰਦੇ ਹਨ, ਪਰ ਦਿਲ ਦੇ ਵਿੱਚ ਭਾਵਨਾ ਹੋਣੀ ਚਾਹੀਦੀ ਹੈ। ਕੀ ਬੱਚੇ ਦਾ ਕੀ ਪ੍ਰੋਬਲਮ ਸੀ? ਇਹਨਾਂ ਨੂੰ ਬੋਨ ਕੈਂਸਰ ਸੀ। ਕਿੰਨੀ ਦੇਰ? ਹਾਂਜੀ, ਕਿੰਨੀ ਦੇਰ ਤੋਂ? ਤਕਰੀਬਨ 7-8 ਸਾਲ ਤੋਂ ਬੋਨ ਕੈਂਸਰ ਸੀ। ਹੁਣ ਲੋਕਾਂ ਨੂੰ ਕੀ ਅਪੀਲ ਦੇਣਾ ਚਾਹੁੰਦੇ ਹੋ, ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਵੀ ਗੁਰੂ ਘਰ ਆ ਕੇ ਜਦੋਂ ਨਤਮਸਤਕ ਹੋ ਕੇ ਜੇ ਬੱਚੀ ਨੂੰ ਆਰਾਮ ਮਿਲ ਸਕਦਾ ਤਾਂ ਬਾਕੀਆਂ ਨੂੰ ਕਿਉਂ? ਮੈਂ ਤਾਂ ਲੋਕਾਂ ਨੂੰ ਇਹੀ ਕਹਾਂਗਾ ਜਦੋਂ ਇਸ ਤੋਂ ਵੱਡਾ ਡਾਕਟਰ ਕੋਈ ਨਹੀਂ ਹੈ, ਕਿਰਪਾ ਕਰੋ ਇੱਥੇ ਜਦੋਂ ਸ਼ਰਧਾ ਭਾਵਨਾ ਆਓ, ਸ਼ਰਧਾ ਭਾਵਨਾ ਆ ਕੇ ਮੱਥਾ ਟੇਕ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੋ। ਗੁਰੂ ਸਾਹਿਬ ਅਰਦਾਸ ਬੇਨਤੀਆਂ ਜ਼ਰੂਰ ਪੂਰੀਆਂ ਕਰਦੇ ਹਨ, ਪਰ ਸ਼ਰਧਾ ਭਾਵਨਾ ਜ਼ਰੂਰ ਹੋਣੀ ਚਾਹੀਦੀ ਹੈ। ਤਾਂ ਹਰ ਇੱਕ ਦਾ ਇੱਥੇ ਇਲਾਜ ਵੀ ਹੁੰਦਾ, ਹਰ ਚੀਜ਼ ਮਿਲਦੀ ਆ। ਤਾਂ ਪਰਮਾਤਮਾ ਲੋਕਾਂ ਨੂੰ ਅਪੀਲ ਕਰਾਂਗਾ ਕਿ ਇੱਧਰ ਉੱਧਰ ਜਾਣ ਦੀ ਬਜਾਏ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ अरदास बेनती करके गुरु वाले बनो तो अपनी जो खुशियाँ प्राप्त करो। जी, मेरा नाम कावेरी है, किस जगह तो है? लुधियाना से। क्या कहना चाहोगे आज जो महाराज की कृपा पे हुई और आप तंदुरुस्त होकर यहाँ पर? मैं बस ये कहना चाहूँगी कि आप बाबा जी को आप लोग आइए, बाबा जी के दरबार में मत्था टेकिए, आप लोग सही हो जाएंगे। कितना भी बड़ा दुख हो सरकार सही करते हैं। क्या दुख क्या था आपको? क्या किस चीज़ का इलाज चल रहा था? जी, मुझे बोन कैंसर था। 8 साल से मेरा इलाज चल रहा था, मुझे कोई फ़र्क नहीं पड़ा। यहाँ पे आके मुझे फ़र्क पड़ा। मैं चाहती हूँ कि सब यहाँ पे आए, सब, कोई छोटा हो बड़ा हो बुजुर्ग हो, सब आए और सब यहाँ पे स्नान करें, बाबा जी का पाठ सुने, सब अच्छा रहेगा, सब सही हो जाएगा। मैं भी घर पे जाके रोज़ उनका जल पीती हूँ, अमृत पीती हूँ, पाठ सुनती हूँ, मुझे फ़र्क बहुत है। पहले मैं चल फिर नहीं पाती थी बिना सहारे का, मैं बिना सहारे के मैं पूरा चक्कर लगा लेती हूँ बाबा जी का।
ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਜ਼ ਟੀਵੀ, ਆਸਟ੍ਰੇਲੀਆ।